ਸਾਰੇ ਸੁਣਨ ਵਾਲਿਆਂ ਨੂੰ ਪੰਜਾਬੀ ਲੋਕ ਦਾਸਤਾਨ ਚੈਨਲ ਦੀ ਤਰਫੋਂ ਸਾਦਿਕ ਭੱਟੀ ਦਾ ਤੇ ਲਾਲਾ ਜੀ GS ਸਟੂਡੀਓ ਵਾਲਿਆਂ ਦਾ ਮੁਹੱਬਤਾਂ ਭਰਿਆ ਸਲਾਮ। ਮੈਂ ਇਹਨਾਂ ਦੋਸਤਾਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਨਾ ਕਿ ਜਿਹੜੇ ਸਾਡੀਆਂ ਦਾਸਤਾਨਾਂ ਸੁਣਦੇ ਤੇ ਪਸੰਦ ਕਰਦੇ ਨੇ। ਅੱਜ ਤੁਹਾਡੇ ਵਾਸਤੇ ਦਾਸਤਾਨ ਢੋਲ ਸਮੀ ਦਾ ਦੂਜਾ ਹਿੱਸਾ ਪੇਸ਼ ਕਰ ਰਿਹਾ ਹੈ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਪਿੰਡ ਡੇਲਰਾਂ ਚੜ੍ਹਦੇ ਪੰਜਾਬ ਤੋਂ ਮੁਹੰਮਦ ਫਰੂਕ ਟੇਲਰ, ਅਸਦੁੱਲਾ ਫਰੂਕ, ਕਾਸਮ ਅਲੀ, ਅਲੀ ਬਾਸ ਰਾਜਪੂਤ, ਰਾਣਾ ਸਫਿਆਨ ਅਲੀ ਉਰਫ ਬਿੱਲਾ ਪਿੰਡ ਧਵਾਨਾ ਤੋਂ, ਸਦਾ ਹੁਸੈਨ ਜਾਫਰੀ ਚੜ੍ਹਦੇ ਪੰਜਾਬ ਇੰਡੀਆ ਤੋਂ, ਮੇਰੇ ਬੜੇ ਪਿਆਰੇ ਦੋਸਤ ਬਿੱਟੂ ਲਹਿਰੀ ਸ਼ੇਰਗੜ੍ਹ ਕਾੜੇ ਤੋਂ, ਮੁਦੱਸਰ ਰਹਿਮਾਨੀ ਕਾਲੇ ਵਾਲੇ ਚੀਮੇ ਤੋਂ, ਜ਼ਕਾਉਲਾ ਚੀਮਾ ਅਮਰਕੋਟ ਤੋਂ, ਅੰਸਰ ਮਹਿਮੂਦ ਗੁੱਜਰ ਨਾਰਕਵਾਲ 530 ਤੋਂ, ਜਾਜ਼ ਕਮੋ ਤੇ ਹਮਜ਼ਾ ਕਮੋ, ਮੁਹੰਮਦ ਕਬਾਲ ਖਲੀਫਾ ਗੁੱਜਰ ਤੇ ਹਾਜੀ ਸਬਦਰ ਨਾਰੋਵਾਲ ਤੋਂ, ਮਾਸਟਰ ਸਦੀਕ ਮੁਹੰਮਦ ਸ਼ਾਨ ਬਾਵਲਪੁਰ ਅੱਕਾਂ ਵਾਲੀ ਤੋਂ, ਆਸ਼ਿਕ ਭੱਟੀ ਉਸ ਦੇ ਨਾਲ ਫਰਮਾਇਸ਼ ਕਰਦੇ ਨੇ ਅੱਲਾ ਰੱਖਾ ਰਾਜਪੂਤ ਮੁਜ਼ੱਫਰਗੜ੍ਹ ਤੋਂ, ਰਾਜਕੋਟ ਗੁਜਰਾਂਵਾਲਾ ਤੋਂ ਮੁਹੰਮਦ ਮਾਲਕ ਉਰਫ ਕਾਕਾ, ਮੁਹੰਮਦ ਯਾਸੀਨ, ਮੁਹੰਮਦ ਉਸਮਾਨ, ਵਕਾਸ ਅਲੀ, ਵਕਾਰ ਅਲੀ ਸ਼ੇਖੂਪੁਰਾ ਤੋਂ, ਬਾਬਾ ਮੁਹੰਮਦ ਰਮਜ਼ਾਨ, ਸੇਠ ਅਮਜਦ, ਮੁਹੰਮਦ ਰਾਸ਼ਦ ਬਹਿਰਾ ਵਿਰਕਾਂ ਸ਼ੇਖੂਪੁਰਾ ਤੋਂ, ਮੁਹੰਮਦ ਆਸਫ ਪਿੰਡ ਰਸੂਲਪੁਰ ਜੱਟਾਂ ਤੋਂ, ਬਾਬਾ ਮੁਹੰਮਦ ਅਸਲਮ ਰਹਿਮਾਨੀ, ਬਾਬਾ ਮਜੀਦ, ਮੀਰ ਅਹਿਮਦ ਜੱਟ ਤੇ ਰਾਜਾ ਅਫਜ਼ਲ ਇਟਲੀ ਤੋਂ, ਜ਼ਫਰ ਬਬਲੀ ਭੱਟੀ, ਚੌਧਰੀ ਆਮਰ ਵਿਰਕ ਬਤਾਲੀਆ ਤੇ ਅੰਜਮ ਭੱਟੀ, ਇੰਗਲੈਂਡ ਤੋਂ ਬਲਬੀਰ ਸਿੰਘ ਕੰਵਲ, ਗੁਰਤਾਜ ਸਿੰਘ ਮਾਨ। ਮੇਰੇ ਸੱਜਣੋ, ਅਸੀਂ ਦਾਸਤਾਨ ਦੇ ਪਹਿਲੇ ਹਿੱਸੇ ਵਿੱਚ ਦੱਸਿਆ ਸੀ ਭਈ ਜਦੋਂ ਬੁੱਢੀ ਹਰਨੀ ਹੀਰੇ ਹਰਨ ਵੱਲ ਜਾਂਦੀ ਏ, ਜਿਵੇਂ ਜਿਵੇਂ ਉਹ ਹੀਰੇ ਦੇ ਨੇੜੇ ਜਾਂਦੀ ਏ ਉਹਨੂੰ ਆਪਣੇ ਪੁੱਤਰ ਦੀ ਖੁਸ਼ਬੂ ਓਨੀ ਤੇਜ਼ ਆਉਂਦੀ ਜਾਂਦੀ ਏ ਤੇ ਇੱਧਰ ਹੀਰੇ ਹਰਨ ਨੂੰ ਵੀ ਆਪਣੀ ਮਾਂ ਦੀ ਖੁਸ਼ਬੂ ਆਉਂਦੀ ਏ ਤੇ ਹੀਰਾ ਵੀ ਉਸ ਬੁੱਢੀ ਹਰਨੀ ਵੱਲ ਟੁਰ ਪੈਂਦਾ ਹੈ। ਜਦੋਂ ਉਹ ਇੱਕ ਦੂਜੇ ਦੇ ਕੋਲ ਅਪੜੇ ਤੇ ਦੋਵਾਂ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਪਏ। ਹੀਰਾ ਪੁੱਛਦਾ ਹੈ, ਮਾਈ ਤੂੰ ਕਿਉਂ ਰੋ ਰਹੀ ਏ? ਮਾਈ ਕਹਿੰਦੀ, ਤੂੰ ਕਿਉਂ ਰੋ ਰਿਹਾ ਹੈ? ਹੀਰਾ ਕਹਿੰਦਾ, ਮਾਂ ਜੀ ਮੈਨੂੰ ਤੁਹਾਡੇ ਵਿੱਚੋਂ ਆਪਣੀ ਮਾਂ ਦੀ ਖੁਸ਼ਬੂ ਆ ਰਹੀ ਏ। ਬੁੱਢੀ ਹਰਨੀ ਕਹਿੰਦੀ, ਮੈਨੂੰ ਤੇਰੇ ਵਿੱਚੋਂ ਆਪਣੇ ਪੁੱਤਰ ਦੀ ਖੁਸ਼ਬੂ ਆਉਂਦੀ ਏ, ਪਰ ਮੈਂ ਇਹ ਕਿਵੇਂ ਮੰਨ ਲਵਾਂ ਤੂੰ ਮੇਰਾ ਪੁੱਤਰ ਏ? ਹੀਰਾ ਕਹਿੰਦਾ, ਮਾਂ ਤੂੰ ਆਪਣੇ ਪੁੱਤਰ ਦੀ ਕੋਈ ਨਿਸ਼ਾਨੀ ਦੱਸ। ਮਾਈ ਆਪਣੇ ਪੁੱਤਰ ਦੀ ਨਿਸ਼ਾਨੀ ਦੱਸਦੀ ਏ। ਸਾਦਿਕ ਭੱਟੀ ਪੇਸ਼ ਕਰਦਾ ਏ, ਲਾਲਾ ਜੀ ਰਿਕਾਰਡ ਕਰਦੇ ਨੇ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਹੈ। ਮਾਈ ਆਪਣੇ ਪੁੱਤਰ ਦੀ ਕੋਈ ਦੱਸ ਹਾਂ ਨਿਸ਼ਾਨੀ, ਅੱਗੋਂ ਬੋਲਦੀ ਮਾਈ ਸ਼ਾਲਾ ਮਾਨ ਤੂੰ ਜਵਾਨੀ, ਆਇਆ ਇੱਕ ਸੀ ਸ਼ਿਕਾਰੀ ਉਹਨੇ ਕਾਨੀ ਸੀ ਮਾਰੀ, ਤੀਰ ਸੱਜੀ ਲੱਤ ਲੱਗਾ ਲੱਗੀ ਜ਼ਰਬ ਨਾ ਕਾਰੀ, ਅੱਗੇ ਭੱਜ ਕੇ ਮੈਂ ਹੋ ਗਈ, ਭੱਜ ਕੇ ਹੋ ਗਈ ਲੱਤ ਮੇਰੀ ਸੀ ਟੁੱਟੀ, ਉਹਨੇ ਚੁੱਕਿਆ ਸੀ ਪੁੱਤਰ ਮੈਂ ਤੇ ਗਈ ਸਾਂ ਲੁੱਟੀ, ਤੇਰੀ ਲੱਤ ਉੱਤੇ ਹੋਣਾ ਉਸ ਤੀਰ ਦਾ ਨਿਸ਼ਾਨਾ, ਮੈਂ ਤੇ ਹੋ ਗਈ ਸਾਂ ਲੰਗੜੀ ਜਾਣੇ ਸਾਰਾ ਜ਼ਮਾਨਾ, ਅੱਗੋਂ ਬੋਲਦਾ ਹੀਰਾ, ਬੋਲਦਾ ਹੀਰਾ, ਅੱਗੋਂ ਬੋਲਦਾ ਹੀਰਾ, ਮਾਂ ਵੇਖ ਲੈ ਨਿਸ਼ਾਨ ਉਹਦੇ ਅਜੇ ਤੱਕ ਲੱਗਾ ਭਾਵੇਂ ਹੋ ਗਿਆ ਜਵਾਨ, ਉਸ ਬੁੱਢੜੀ ਨਾ ਮੰਨਿਆ ਹੀਰਾ ਹੋਇਆ ਪਰੇਸ਼ਾਨ, ਤਾਂ ਥੱਲੇ ਸੱਟ ਲੈਂਦਾ ਜਿਵੇਂ ਚੁੱਕੀ ਹੋਈ ਕਮਾਨ, ਰੱਬ ਅੱਗੇ ਯਾਰੋ ਫਿਰ ਅਰਜ਼ ਕਰੇਂਦਾ, ਮੈਨੂੰ ਦੱਸ ਮੇਰੇ ਰੱਬਾ ਤੂੰ ਸੈਂ ਸਭ ਕੁਝ ਵੇਂਦਾ, ਰੱਬਾ ਪੰਜ ਤਨ ਦਾ ਸਦਕਾ ਮੇਰੀ ਆਸ ਪੁਜਾ ਦੇ, ਜਿਵੇਂ ਯੂਸਫ ਨੂੰ ਮਿਲਾਇਆ ਈ ਮੇਰੀ ਮਾਂ ਵੀ ਮਿਲਾ ਦੇ, ਮੈਨੂੰ ਰੱਜ ਕੇ ਵੇਖੇ, ਰੱਜ ਕੇ ਵੇਖੇ ਕੋਈ ਸਬੱਬ ਤੂੰ ਬਣਾ ਦੇ, ਮੇਰੀ ਮਾਂ ਏ ਅੰਨੀ ਇਹਦਾ ਨੂਰ ਜਗਾ ਦੇ, ਰੱਬ ਕਰਮ ਕਮਾਇਆ ਨੂਰ ਅੱਖੀਆਂ 'ਚ ਆਇਆ, ਹਰਨੀ ਵੇਖਿਆ ਸੀ ਪੁੱਤਰ ਉਹਨੂੰ ਗੱਲ ਨਾਲ ਲਾਇਆ, ਮੇਰੇ ਸੱਜਣੋ, ਜਦੋਂ ਹਰਨੀ ਦੀਆਂ ਅੱਖਾਂ ਵਿੱਚ ਨੂਰ ਆ ਗਿਆ ਤੇ ਉਹਨੇ ਆਪਣੇ ਪੁੱਤਰ ਨੂੰ ਪਛਾਣ ਲਿਆ ਤੇ ਉਹਨੂੰ ਆਪਣੇ ਗਲ ਨਾਲ ਲਾ ਲਿਆ, ਮੂੰਹ ਮੱਥਾ ਚੁੰਮਿਆ
ਹਰਨੀ ਆਪਣੇ ਪੁੱਤਰ ਨੂੰ ਪੁੱਛਦੀ ਏ, ਕਹਿੰਦੀ ਏ ਇਹ ਦੱਸ ਪੁੱਤਰਾ ਅੱਜ ਕੱਲ ਤੂੰ ਕਿੱਥੇ ਰਹਿਣਾ ਹੈ। ਹੀਰਾ ਹਰਨ ਕਹਿਣ ਲੱਗਾ, ਮਾਂ ਤੂੰ ਮੈਨੂੰ ਜੰਮਿਆ ਸੀ, ਪਰ ਇੱਕ ਮੇਰੀ ਮਾਂ ਹੋਰ ਏ ਜਿਹਨੇ ਮੈਨੂੰ ਬੜਿਆਂ ਚਾਵਾਂ ਨਾਲ ਪਾਲਿਆ। ਹਰਨੀ ਕਹਿਣ ਲੱਗੀ ਉਹ ਕੌਣ? ਹੀਰਾ ਕਹਿਣ ਲੱਗਾ ਸ਼ਮਸ ਰਾਣੀ। ਸਾਦਕ ਪੱਟੀ ਪੇਸ਼ ਕਰਦਾ ਹੈ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਹੈ। ਮਾਂ ਪੁੱਛਦੀ ਏ ਉਹਨੂੰ, ਪੁੱਛਦੀ ਏ ਉਹਨੂੰ, ਇਹਨੇ ਲਾਲ ਕਿੰਨੇ ਲਾਏ, ਤੇਰੇ ਸਿੰਘਾਂ ਤੇ ਸੋਨਾ ਗਲ ਹਾਰ ਕਿੰਨੇ ਪਾਏ। ਅੱਗੋਂ ਆਖਦਾ ਹੀਰਾ ਸੰਮੀ ਰਾਣੀ ਨੇ ਪੁਆਏ, ਉਹਦਾ ਲੈ ਜਾ ਸਿਨਿਆ ਵੱਲ ਰੂਮ ਦੇ ਕਲਾਏ। ਉਹਨੂੰ ਆਖਦੀ ਮਾਈ ਵੱਲ ਰੂਮ ਨਾ ਜਾਵੀਂ, ਢੋਲ ਮਾਰ ਮੁਕਾਂਦਾ ਈ ਉਹਦੇ ਹੱਥ ਨਾ ਆਵੀਂ। ਤੇਰਾ ਲੈ ਕੇ ਸਿਨਿਆ ਵੇ ਮੈਂ ਆਪ ਉੱਥੇ ਜਾਵਾਂ, ਤੈਨੂੰ ਸੱਦਦੀ ਸੰਮੀ ਉਹਨੂੰ ਆਖ ਸੁਣਾਵਾਂ, ਤੈਨੂੰ ਸੱਦਦੀ ਸੰਮੀ ਉਹਨੂੰ ਆਖ ਸੁਣਾਵਾਂ। ਹੀਰਾ ਮੰਨਦਾ ਨੀ ਕਹਿੰਦਾ, ਮੰਨਦਾ ਨੀ ਕਹਿੰਦਾ, ਇਹ ਤੇ ਫਰਜ਼ ਏ ਮੇਰਾ, ਇਹਨੂੰ ਆਪ ਜਾ ਕੇ ਲਾਵਾਂ। ਜਿਹੜਾ ਕਰਜ਼ ਏ ਮੇਰਾ ਹੋਇਆ ਦਿਨ ਦਾ ਸਵੇਰਾ, ਚੂੰ ਚੂੰ ਚਿੜੀਆਂ ਨੇ ਲਾਈ। ਹੀਰਾ ਟੁਰਿਆ ਜੀ ਉੱਥੋਂ, ਪਿੱਛੇ ਰੋਂਦੀ ਰਹਿ ਗਈ ਮਾਈ। ਹਰਨੀ ਰੋਂਦੀ ਜੀ ਡਿੱਠੀ, ਉਹਦੇ ਹਰਨੀਆਂ ਜੁੜੀਆਂ, ਇੱਕ ਦਿਨ ਜਾਣਾ ਜ਼ਰੂਰੀ, ਲਿਖੀਆਂ ਕਦੀ ਨਹੀਂ ਮੁੜੀਆਂ। ਹੀਰੇ ਮਾਰੀਆਂ ਚੁੰਗੀਆਂ, ਫਿਰ ਨਜ਼ਰੀ ਨਹੀਂ ਆਇਆ, ਲੱਖੀ ਬਾਗ ਦੇ ਅੰਦਰ ਹੀਰੇ ਦੇ ਰਾਜੀ ਲਾਇਆ। ਹੀਰੇ ਹਰਨ ਨੇ ਉੱਥੋਂ ਚੁੰਗੀਆਂ ਮਾਰੀਆਂ ਤੇ ਕੋਹਾਂ ਦਾ ਸਫ਼ਰ ਕਰਕੇ ਲੱਖੀ ਬਾਗ ਵਿੱਚ ਆ ਕੇ ਡੇਰਾ ਲਾ ਲਿਆ। ਮਾਲੀ ਤੇ ਮਾਲਣ ਅੰਦਰ ਸੁੱਤੇ ਸਨ। ਮਾਲਣ ਮਾਲੀ ਨੂੰ ਕਹਿਣ ਲੱਗੀ, ਉੱਠ ਕੇ ਬਾਹਰ ਵੇਖ, ਬਾਗ ਵਿੱਚ ਬੜਾ ਰੌਲਾ ਪਿਆ ਏ। ਮਾਲੀ ਨੇ ਉੱਠ ਕੇ ਖਿੜਕੀ ਖੋਲੀ ਤੇ ਵੇਖਿਆ ਸਾਰੇ ਬਾਗ ਵਿੱਚ ਚਾਨਣ ਹੀ ਚਾਨਣ ਸੀ। ਮਾਲੀ ਨੇ ਹੀਰੇ ਨੂੰ ਵੇਖਿਆ ਤੇ ਕਹਿਣ ਲੱਗਾ, ਇਹ ਕੋਈ ਬਾਦਸ਼ਾਹ ਦਾ ਹਰਨ ਏ, ਇਹਦੇ ਸਿੰਗਾਂ ਤੇ ਲਾਲ ਲੱਗੇ ਨੇ, ਜਿਨ੍ਹਾਂ ਦਾ ਚਾਨਣ ਸਾਰੇ ਬਾਗ ਵਿੱਚ ਏ। ਮਾਲਣ ਕਹਿਣ ਲੱਗੀ, ਜੇ ਇਹਨੂੰ ਅਸੀਂ ਫੜ ਲਈਏ ਫਿਰ ਸਾਰੀ ਉਮਰ ਸਾਨੂੰ ਕੰਮ ਕਰਨ ਦੀ ਲੋੜ ਨਹੀਂ ਪਵੇਗੀ। ਮਾਲਣ ਨੇ ਝੋਲੀ ਦੇ ਵਿੱਚ ਫੁੱਲ ਪਾਏ ਤੇ ਹੀਰੇ ਵੱਲ ਟੁਰ ਪਈ, ਤੇ ਜਦੋਂ ਉਹ ਹੀਰੇ ਕੋਲ ਆਈ ਤੇ ਉਹਨੂੰ ਪੁਚਕਾਰਿਆ, ਆਪਣੇ ਵੱਲ ਸੱਦਿਆ। ਹੀਰਾ ਧੌਣ ਨੀਵੀਂ ਕਰਕੇ ਮਾਲਣ ਵੱਲ ਵਧਿਆ ਤੇ ਮਾਲਣ ਨੇ ਸੋਚਿਆ ਵੀ ਇਹ ਝੋਲੀ 'ਚੋਂ ਫੁੱਲ ਖਾਵੇਗਾ, ਪਰ ਹੀਰੇ ਹਰਨ ਦਾ ਤੇ ਹੋਰ ਹੀ ਇਰਾਦਾ ਸੀ। ਉਹਨੇ ਨੇੜੇ ਆ ਕੇ ਦੋਵੇਂ ਸਿੰਗੀਆਂ ਮਾਲਣ ਦੇ ਢਿੱਡ ਵਿੱਚ ਮਾਰੀਆਂ ਤੇ ਮਾਲਣ ਨੂੰ ਮਾਰ ਸਕਿਆ। ਫਿਰ ਕੀ ਹੋਇਆ, ਸਾਦਕ ਪੱਟੀ ਪੇਸ਼ ਕਰਦਾ। ਫੁੱਲ ਝੋਲੀ ਵਿੱਚ ਪਾ ਕੇ, ਝੋਲੀ ਵਿੱਚ ਪਾ ਕੇ ਮਾਲਣ ਹੀਰੇ ਕੋਲ ਆਂਦੀ। ਮਾਲਣ ਪਈ ਪਚਕਾਰੇ, ਕੋਲ ਹੀਰੇ ਨੂੰ ਬੁਲਾਂਦੀ। ਹੀਰੇ ਮਾਰੀਆਂ ਸਿੰਗੀਆਂ, ਮਾਲਣ ਮਾਰ ਮੁਕਾਈ। ਮਾਲੀ ਕੋਲ ਖਲੋਤਾ ਰੋ ਰੋ ਦੇਵੇ ਦੁਹਾਈ। ਉਥੋਂ ਨੱਠਿਆ ਰੋਂਦਾ, ਕੋਲ ਢੋਲ ਦੇ ਆਇਆ, ਆਕੇ ਸਾਰਾ ਕਿੱਸਾ ਉਹਨੇ ਢੋਲ ਨੂੰ ਸੁਣਾਇਆ। ਤੇਰੇ ਬਾਗ ਦੇ ਅੰਦਰ ਇੱਕ ਹਰਨ ਜੀ ਆਇਆ, ਮੈਂ ਤੇ ਪਹਿਲਾਂ ਨਾ ਦਿੱਤਾ, ਐਸਾ ਕਿਸੇ ਨਾ ਸਜਾਇਆ। 13 ਲੱਖਾਂ ਬਾਗ ਵਿੱਚ ਮਿੱਟੀ ਦੇ ਮਲਾਇਆ, ਜਾ ਕੇ ਵੇਖ ਲੈ ਡੋਲਾ ਅਲਾਦੀਨ ਦੇ ਜਾਇਆ। ਮੇਰੀ ਮਾਰੀ ਸੂ ਮਾਲਣ, ਮਾਲੀ ਨੀਰ ਵਗਾਇਆ। ਢੋਲੇ ਇੰਨੀ ਗੱਲ ਸੁਣੀ ਵਿੱਚ ਗੁੱਸੇ ਦੇ ਆਇਆ। ਢੋਲ ਬਾਦਸ਼ਾਹ ਮਾਲੀ ਦੀਆਂ ਗੱਲਾਂ ਸੁਣ ਕੇ ਗੁੱਸੇ ਵਿੱਚ ਆ ਗਿਆ ਤੇ ਵਜ਼ੀਰ ਨੂੰ ਕਹਿਣ ਲੱਗਾ, ਵਜ਼ੀਰ ਛੇਤੀ ਕਰ, ਮੇਰਾ ਤੀਰ ਕਮਾਨ ਤੇ ਘੋੜਾ ਤਿਆਰ ਕਰ, ਮੈਂ ਉਸ ਹਰਨ ਨੂੰ ਜਿਉਂਦਿਆਂ ਨਹੀਂ ਛੱਡਾਂਗਾ। ਫੌਜ ਨੂੰ ਹੁਕਮ ਦਿੱਤਾ ਵੀ ਬਾਗ ਨੂੰ 4 ਚਫੇਰਿਓਂ ਘੇਰਾ ਪਾ ਲਓ, ਹਰਨ ਕਿਧਰੇ ਭੱਜਣੇ ਨਾ ਪਾਏ। ਇੰਨੇ ਚਿਰ ਨੂੰ ਢੋਲ ਦੀ ਮਾਂ ਕੁੰਦਾ ਆ ਜਾਂਦੀ ਏ। ਉਹ ਢੋਲ ਨਾਲ ਇੱਕ ਗੱਲ ਕਰਦੀ ਏ। ਉਹ ਕਿਹੜੀ ਗੱਲ ਕਰਦੀ ਏ, ਸਾਦਕ ਪੱਟੀ ਪੇਸ਼ ਕਰਦਾ ਏ ਤੇ ਲਾਲਾ ਜੀ ਰਿਕਾਰਡ ਕਰਦੇ। ਤੁਰਦੇ ਢੋਲ ਨੂੰ, ਤੁਰਦੇ ਢੋਲ ਨੂੰ ਹੁੰਦਾ ਮਤ ਦੇਵਨ ਆਈ। ਜਾ ਕੇ ਜੰਗਲ 'ਚ ਖੂਹੀ ਵਿੱਚ ਝਾਤੀ ਨਾ ਪਾਈ। ਕਿਸੇ ਨਾਰ ਦੀਆਂ ਗੱਲਾਂ ਵਿੱਚ ਢੋਲ ਨਾ ਆਈ। ਵਿੱਚ ਪਰਿਆ ਦੇ ਜਾ ਕੇ ਗੱਲ ਸੋਚ ਕੇ ਸੁਣਾਈ।
पैर वेख के टकाई, हरन सजिया जे होवे ओदे पिछे ना जाई। बच्चा देश बगाने दिन बहुते ना लाई, इनू याद रखी बच्चा गल भुल ना तू जाई। अगों ढोल मानू अगों ढोल मानू कहंदा मां तू ना घबराई, मां मैं छेती मोड़ आवा मेरी खैर मनाई। जाके फौजा ने यारो केरा बाग नू सिपाया, हीरे वेखियां जी फौजा ओदा मन घबराया। फौजा ने आके बाग दे चफेरे घेरा पा लिया। जदों हीरे ने बाग दे चफेरे फौजा वेखियां ते हीरा समझ गया भी मैं घेरिया गया वां। ਉਹ ਉੱਥੇ ਰੱਬ ਅੱਗੇ ਕਰਜ਼ ਕਰਦਾ ਹੈ। ਉਹ ਕਿਹੜੀ ਅਰਜ਼ ਕਰਦਾ ਹੈ? ਉੱਥੇ ਉਹ ਰੱਬ ਅੱਗੇ ਅਰਜ਼ਾਂ ਕਰਦਾ ਹੈ। ਉਹ ਕਿਹੜੀਆਂ ਅਰਜ਼ਾਂ ਕਰਦਾ ਹੈ? ਸਾਦਕ ਪੱਟੀ ਪੇਸ਼ ਕਰਦਾ ਹੈ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਹੈ। ਹੀਰਾ ਫੌਜਾਂ ਨੂੰ ਵੇਖੇ करे रब तो दुआई, मेरे सोनिया रब्बा अज करम कमाई। कली जान विच घेरे मेरी जान तू बचाई, सदका मौला अली दा सम्मी कोल पहुंचाई। फिर कड लवी जिंदड़ी देर जरा ना लाई, मेले जिउंदियां होंदे मोए मिलदे ही नाई। ढोल चढ़िया जी कोड़े विच बाग दे आया, ओने वेखिया हीरा आवाज मारसी बुलाया। मैनू लगे शहजादा जेड़ा तू है सजाया, कोई जाउंदा नहीं जांदा जेड़ा बाग विच आया। भज लै हीरिया हरना ढोल आख सुनाया, मेरे तीर दे निशाने तो नहीं कोई बच पाया। तेरी लाके मैं चमड़ी कोल कुंदा दे लजावा, तेनू चाड़ के सीखा विच कबाब चा बनावा। तेनू मारा ना तीर हथी फड़ के बहावा, हुण तू भज के बहावी तेरे पिछे मैं आवा। मेरे सजनों, जदों ढोल बादशाह ने हीरे हरन नू आख्या मैं तेनू तीर नहीं मारना, तेनू बगैर मारियों फड़ना है, जिन्ना भज सकना है भज लै। अगों हीरा हरन की कहंदा है? सादक पट्टी पेश करदा है। मैं जंगल दा हीरा तू है ढोल शहजादा, मैं परदेसी कल्ला तेरी फौज ज्यादा। 500 को पैदा किता मेरा फड़कने का दा, मैनू तीर ना मारी करी खौफ खुदादा। ओते आखदा डोला मेरे पिछे कोई ना आवे, मेरी फौज पिछानू वल महला दे जावे। मैं कला हीरा फड़ता ढोल आख सुनाया, गल कीती एनी ढोल हथ वागा नू पाया। हीरा मार के चुंगी टप जांदा है खाई, पिछे ढोल शहजादे अड्डी घोड़े नू लाई। हीरा मारदा है चुंगियां ओते देंदा नी टाई, पिछा मुड़ गई मैला सारी फौज सिपाही। पिछा मुड़ गई मैला सारी फौज सिपाही। मेरे सजनों, बेलियो ते बुजुर्गो, जदों हीरा हरन उथों चुंगियां मारदा ढोल बादशाह दे अगे लग के दौड़ पिया ते ढोल बादशाह अपनियां फौजां नू पिछा नू जाण दा हुक्म दे के घोड़ा हीरे हरन पिछे ला दिंदा है। ते इस तो बाद की हुंदा है ये असीं तुहानू दास्तान दे तीजे हिस्से विच सुणावांगे। इहदे नाल ही शायर नज़ीर सुल्तानी, लाला जी ते सादक पट्टी बाग मोड़ वाले नू इजाजत दिओ। असीं इहदे तीजे हिस्से नाल बहुत जल्द हाज़र होवांगे। उदों तक अल्लाह बेली।